हमला होया सी हिंदू इकट्ठे होकर जत्था आया वो असले तो लै सन। अच्छा साढ़े को डंगा ही सन, ਡਾਂਗਾ ਹੀ ਸਨ। बस कुछ नहीं सी। जेड़ा आई सी वो भी एक थड़दार आया सी, पहले लै गया सी। असल किसी कोई बर्छियां बुर्छियां जो हुई ना वो भी लै गया सी। ਅੱਛਾ ਤੁਹਾਡੇ ਪਿੰਡ ਆ ਕੇ ਲੈ ਗਿਆ ਸੀ। आहो ते वो जो उन्हें फायरिंग की है तो फिर भज्जे ने वो जिदा मूँह इधर से इधर भज गया, जिदा इधर से इधर भज गया। ਅੱਛਾ ਸਿੱਧੀ ਗੋਲੀ ਚਲਾਈ ਉਹਨਾਂ ਨੇ। आहो जी ते बंदे मरे भी जो थे भज गए। पिंड की विखाओ बुढ़न पर जी है ना वो नाल ही सी साडे, बल्कि मेरी अपनी तो नहीं सी, ਹਾਂਜੀ बाकी साडे बंदियां दी उत्थे जमीनां भी है सन। ਅੱਛਾ ਅੱਛਾ ਚਲੋ ਜੀ ਬੁੱਢਲਪੁਰ ਵੀ ਵਿਖਾ ਦੇਣਗੇ, ਤੇ ਤੁਹਾਡਾ ਪਿੰਡ ਵੀ ਵਿਖਾ ਉਹ ਦੇਣਗੇ। ਬੁੱਢਣਪੁਰ ਦੇ ਵਿੱਚ ਅਸੀਂ ਸਾਡੇ ਯਾਰ ਲੱਖੀ ਤੇ ਪਰਸਾ ਤੇ ਦਾਤਾ ਤੇ ਇਸ ਤਰ੍ਹਾਂ ਦੇ ਜੱਟਾਂ ਦਾ ਨਾਂ ਯਾਦ ਨਹੀਂ ਸੀ। ਅੱਛਾ ਬਾਕੀ ਹੁਣ ਪਤਾ ਨਹੀਂ ਵਰਗਾ ਬੁੱਢਲਪੁਰ ਵਾਲੇ ਵੀ ਵੇਖਣਗੇ ਤੇ ਤੁਹਾਡੇ ਪਿੰਡ ਵਾਲੇ ਵੇਖਣਗੇ, ਉਹਨਾਂ ਦੋਨਾਂ ਨੂੰ ਚਲੋ ਕਹਾਂਗੇ। ਉਹਨਾਂ ਦੇ ਕੋਈ ਪੁੱਤਰ ਪੋਤਰੇ ਹੋਣਗੇ ਵੀ ਸਾਡੇ ਦਾਦਿਆਂ ਦੇ ਵਿੱਚ। ਹਾਂ, ਜੇ ਤੁਸੀਂ ਇੰਨਾ ਚਾਅ ਕਰ ਰਹੇ ਹੋ ਤੇ ਉਹ ਵੀ ਤੁਹਾਡਾ ਚਾਅ ਕਰਨਗੇ। ਅੱਛਾ ਜੀ ਬਾਬਾ ਜੀ, ਤੁਹਾਡੇ ਪਿੰਡ ਦੇ ਵਿੱਚ ਕੋਈ ਮੁਸਲਮਾਨ ਰਹਿ ਵੀ ਗਿਆ ਕਿ ਸਾਰੇ ਆ ਗਏ ਸੀ? ਉਹ ਦੀਨ ਨੂੰ ਬਦਲਵਾਰ ਸੀ ਅੱਛਾ ਤੇ ਉਹਦਾ ਬਾਲ ਬੱਚਾ ਜਿਹੜਾ ਉਹ ਸਾਡੇ ਨਾਲ ਸੀ। ਉਹ ਕਿਤੇ ਹਿੰਦੂਆਂ ਦੇ ਕਾਬੂ ਆ ਗਿਆ ਅੱਛਾ ਤੇ ਉਹਦਾ ਤਰਲਾ ਦਿਲ ਕੀਤਾ ਜਾਂ ਕੀ ਆਖਿਆ ਬਈ ਇੱਥੇ ਰਹੋ ਤੂੰ ਤੇ ਅੱਜ ਕਰਾਂਗੇ ਉਹ ਕਰਾਂਗੇ ਤੇ ਨਾਲ ਉਹਦਾ ਬਾਲ ਬੱਚਾ ਜਿਹੜਾ ਉਹ ਸਾਡੇ ਨਾਲ ਸੀ। ਇਸ ਬਾਤ ਦੇ ਕੈਂਪ ਦੇ ਵਿੱਚ ਆਣ ਕੇ ਲੈ ਗਏ ਸਨ। ਅੱਛਾ ਵਾਪਸ ਲੈ ਗਏ ਸੀ ਉਹਨੂੰ, ਵਾਪਸ ਲੈ ਗਏ। ਜਿਹੜੇ ਤੁਹਾਡੇ ਨਾਲ ਕੰਮ ਕੁਮ ਕਰਾਉਂਦੇ ਸਨ? ਇੱਕ ਦਾ ਨਾਂ ਰਿਛਾ ਸੀ। ਹਾਂਜੀ ਰਿਛਾ ਸਿੰਘ। ਹਾਂ। ਅੱਛਾ ਇੱਕ ਦਾ ਨਾਂ ਸਾਧੂ ਸੀ। ਅੱਛਾ ਸਾਧੂ। ਇੱਕ ਦਾ ਨਾਂ ਫੁੱਲੂ ਸੀ। ਅੱਛਾ ਇਸ ਤਰ੍ਹਾਂ ਸਨ। ਅੱਛਾ ਇਹ ਤੁਹਾਡੇ ਪਿੰਡ ਦੇ ਸਨ? ਪਿੰਡ ਦੇ ਮਨਕ ਮਾਜ ਲਾ ਲੈ, ਡੋਂਗਰਾ ਲਾ ਲੈ ਤੇ ਜੀ ਮਰੇੜੀ ਲਾ ਲੈ। ਅੱਛਾ ਤੇ ਵੋਡੀ ਸੋਡੀ ਇੱਥੇ ਸਾਰਿਆਂ ਦੀ ਰਿਸ਼ਤੇਦਾਰੀ ਸੀ? ਔਰ ਰਿਸ਼ਤੇਦਾਰੀ ਲੱਗੇ। ਤੇ ਨਾਨਕੇ ਕਿਹੜੇ ਪਿੰਡ ਸੀ? ਨਾਨਕੇ अस्सलाम वालेकुम जी, सत श्री अकाल, आदाब दोस्तों सब ਦਾ। ਪੰਜਾਬ ਦੀ ਟੀਮ ਇਸ ਟਾਈਮ ਪਿੰਡ ਦਾ ਪੁਰਾਣਾ ਨਾਮ ਕਿਲਾ ਰਾਏ ਸਿੰਘ ਸੀ ਤੇ ਹੁਣ ਇਹਦਾ ਨਾਂ ਕਿਲਾ ਮੁਸਤਫਾਬਾਦ ਹੈ। ਇੱਥੇ ਬੈਠੇ ਆ ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ, ਗਾਦੀ ਫੈਮਿਲੀ ਦੇ ਬਜ਼ੁਰਗ ਨੇ, ਇਹਨਾਂ ਕੋਲੋਂ 47 ਦੀ ਕਹਾਣੀ ਪੁੱਛਾਂਗੇ ਕਿ ਇਹ ਲੋਕ 47 ਵੇਲੇ ਕਿਸ ਤਰ੍ਹਾਂ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਕੀ ਹਾਲਾਤ ਵੇਖੇ। ਆਓ ਗੱਲਬਾਤ ਸਾਂਝੀ ਕਰਦੇ ਇਹਨਾਂ ਬਜ਼ੁਰਗਾਂ ਦੇ ਨਾਲ। अस्सलाम वालेकुम। वालेकुम सलाम जी। की हाल चाल है? खैर है अल्लाह का। की नाम है बुजुर्गो? असगर अली। असगर अली। ਤੁਹਾਡਾ ਕੀ ਨਾਮ ਹੈ ਜੀ? ਸਾਲੇ ਮੁਹੰਮਦ। ਸਾਲੇ ਮੁਹੰਮਦ। ਬਾਬਾ ਜੀ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਸਲਾਮਦੀਨ। ਤੇ ਤੁਹਾਡੇ ਦਾਦਾ ਜੀ ਦਾ? ਕਾਦਰ ਬਖਸ਼। ਕਾਦਰ ਬਖਸ਼। ਕਿਹੜੀ ਬਰਾਦਰੀ ਆਪਣੀ? ਗੱਦੀ। ਗਾਦੀ। ਸਹੀ ਹੋ ਗਿਆ। ਬਜ਼ੁਰਗੋ ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਕਮਾਲਪੁਰ। ਕਮਾਲਪੁਰ। ਉਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਨਾਲ ਲੱਗਦਾ ਸੀ ਇੱਕ ਤੇ ਮਣਕ ਮਾਜਰਾ। ਹਾਂਜੀ। ਇੱਕ ਬੁੱਢਣ ਪਰ ਸੀਕਰੀ ਕਹਿੰਦੇ ਤੇ ਇੱਕ ਬਟਾਨ ਖੇੜੀ। ਬਟਾਨ ਖੇੜੀ। ਹਾਂ। ਇਹਦੀ ਤਹਿਸੀਲ ਕਿਹੜੀ ਲੱਗਦੀ ਸੀ? ਤਹਿਸੀਲ ਕਰਨਾਲ। ਤੇ ਜ਼ਿਲ੍ਹਾ? ਜ਼ਿਲ੍ਹਾ ਵੀ ਕਰਨਾਲ। ਜ਼ਿਲ੍ਹਾ ਵੀ ਕਰਨਾਲ। ਨਜ਼ਦੀਕ ਹੀ ਸੀ ਕਰਨਾਲ ਤੁਹਾਡੇ ਤੋਂ? ਨਹੀਂ ਕਹੇ ਸੀ 12 ਕੋ ਵੇਖੋ। ਅੱਛਾ 12। ਉਦੋਂ ਵੀ ਦੇਖੋ ਕੋਈ ਯਾਦ ਨਹੀਂ ਉਦੋਂ। ਹਾਂਜੀ ਹਾਂਜੀ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਇਹ ਪੂਰਾ ਹੀ ਜੈਸੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਇੱਕੋ ਹੀ ਬਰਾਦਰੀ ਗਾਦੀ। ਬਸ। ਸਹੀ ਹੋ ਗਿਆ। ਹੋਰ ਸਿੱਖਾਂ ਦੇ ਜਾਂ ਹਿੰਦੂਆਂ ਦੇ ਘਰ ਹੈ ਸਨ? ਨਹੀਂ ਕੋਈ ਨਹੀਂ, ਚੂੜੇ ਚਮਾਰੀ ਹੈ ਸਨ। ਅੱਛਾ ਉਹਨਾਂ ਦੇ ਘਰ ਹੈ ਸਨ। ਹਾਂ। ਸਹੀ ਹੋ ਗਿਆ। ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਇੱਕੋ ਹੀ ਸੀ। ਕੀ ਨਾਂ ਸੀ ਲੰਬੜਦਾਰ ਦਾ? ਸਰਫਦੀਨ। ਸ਼ਰਫਦੀਨ। ਸਹੀ ਹੋ ਗਿਆ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਇੱਕ ਪੱਕੀ ਮਸਜਿਦ ਸੀ ਕਿ ਕੱਚੀ? ਪੱਕੀ ਸੀ। ਕਿਹੜੇ ਬੰਨੇ ਸੀ ਪਿੰਡ ਤੋਂ? ਉਹ ਪਿੰਡ ਦੇ ਤਕਰੀਬਨ ਐਸੇ ਗੋਠਤੇ ਸੀ ਜਿੱਥੇ ਅਸੀਂ ਬੈਠੇ। ਚੜ੍ਹਦੇ ਪਾਸੇ। ਹਾਂ। ਸਹੀ ਹੋ ਗਿਆ। ਅੱਗੇ ਉਹਦੇ ਦਾਰਾ ਸੀ। ਅੱਛਾ ਦਾਰਾ ਸੀ ਹਾਂ। ਜਿੱਥੇ ਬਹਿੰਦੇ ਬੁੰਦੇ ਸੀ ਤੁਸੀਂ? ਹਾਂ। ਕੋਈ ਦਰਖਤ ਵੀ ਲੱਗੇ ਸੀ? ਬੜੇ ਦਰਖਤ ਸਨ ਉੱਥੇ। ਕਾਹਦਾ ਦਰਖਤ ਸੀ ਜ਼ਿਆਦਾ? ਇੱਕ ਤੇ ਅਮਲੀ ਤਾਰਾ ਸੀ, ਅਮਲੀ ਜਿਹਨੂੰ ਨੇ। ਅੱਛਾ ਪਿਲਖੜ ਸੀ ਅੱਛਾ। ਤੇ ਬੋਰਡ ਵੀ ਸੀ, ਖੂਹ ਵੀ ਸੀ ਉੱਥੇ ਇੱਕ। ਅੱਛਾ ਖੂਹ ਵੀ ਹੈ ਸੀ। ਹਾਂ। ਸਹੀ ਹੋ ਗਿਆ। ਮਕਾਨ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ? ਕੱਚੇ। ਸਾਰੇ ਪਿੰਡ ਦੇ? ਤਕਰੀਬਨ ਸਾਰੇ ਪਿੰਡ ਦੇ ਕੱਚੇ ਸਨ। ਅੱਛਾ ਤੇ ਤੁਹਾਡਾ ਜਿਹੜਾ ਮਕਾਨ ਸੀ ਕੋਈ ਯਾਦ ਆ ਕਿਹੜੇ ਬੰਨੇ ਸੀ ਪਿੰਡ ਦੇ? ਚੜ੍ਹਦੇ ਪਾਸੇ। ਚੜ੍ਹਦੇ ਪਾਸੇ। ਹਾਂ। ਸਹੀ ਹੋ ਗਿਆ। ਉਹਦੇ ਨਾਲ ਕੋਈ ਚੀਜ਼ ਹੋਵੇ ਯਾਦ ਤੁਹਾਨੂੰ?
ਸਾਡੇ ਕੋਈ ਬੂਹੇ ਦਰਖਤ ਲੱਗਾ ਸੀ? ਸਾਡੇ ਬੂਹੇ ਨਿੰਮ ਖੜਾ ਸੀ ਬੜਾ ਵੱਡਾ। ਅੱਛਾ, ਨਿੰਮ ਖੜਾ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਜਿਹੜੇ ਪਿੰਡ ਦੇ ਵਿੱਚ ਤੁਹਾਡੇ ਜ਼ਮੀਨ ਸੀ, ਹਾਂ, ਉਹਦੇ ਆਲੇ ਦੁਆਲੇ ਖੂਹ ਲੱਗੇ ਹੁੰਦੇ ਸੀ ਜ਼ਮੀਨ ਦੇ, ਕਿ ਨਹਿਰੀ ਪਾਣੀ ਲੱਗਦਾ ਸੀ? ਨਹੀਂ ਨਹਿਰੀ ਕੋਈ ਨਹੀਂ ਸੀ, ਬਰਾਨੀ ਸੀ, ਖੂਹ ਹੀ ਖਾਏ ਸਨ। ਅੱਛਾ, ਖੂਹ ਹੈ ਸਨ। ਹਾਂ, ਅੱਛਾ ਬਜ਼ੁਰਗੋ, ਖੂਹਾਂ ਦੇ ਨਾਂ ਯਾਦ ਨੇ? ਕਿਹਦੇ ਕਿਹਦੇ ਨਾਂ ਤੇ ਖੂਹ ਵੱਜਦੇ ਹੁੰਦੇ ਸੀ? ਇੱਕ ਤੇ ਗੋਰੇ ਵਾਲਾ ਨੇ ਹਨ, ਅੱਛਾ ਇੱਕ ਚਮਾਰ ਵਾਲਾ, ਉਹਦੇ ਚਮਾਰ ਪਾਣੀ ਭਰਦੇ ਸਨ। ਅੱਛਾ। ਇੱਕ ਕਾਠ ਵਾਲਾ ਸੀ। ਹੂੰ। ਇਸ ਤਰ੍ਹਾਂ ਨਾਂ ਸਨ। ਅੱਛਾ, ਸਹੀ ਹੋ ਗਿਆ। ਤੇ ਆਪਣੀ ਜ਼ਮੀਨ ਕਿਹੜੇ ਪਾਸੇ ਸੀ ਪਿੰਡ ਦੇ? ਜ਼ਮੀਨ ਉਸ ਵਕਤ ਕਿੱਲਾ ਬੰਦੀ ਕੋਈ ਨਹੀਂ, ਸਾਰੀ ਖਿਲਰ ਵੀ ਸੀ, ਸਾਰੇ ਪਾਸੇ ਸਨ। ਅੱਛਾ, ਸਾਰੇ ਪਾਸੇ ਸੀ। ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਿਹੜੇ ਆਲੇ ਦੁਆਲੇ ਪਿੰਡ ਸੀ ਜਾਂ ਤੁਹਾਡਾ ਪਿੰਡ ਸੀ, ਇੱਥੇ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਮੇਲਾ ਅੰਦਰ ਹੀ ਸੀ, ਉੱਥੇ ਸ਼ਹਿਰ ਕਸਬਾ ਜਿਹਾ ਹੂੰ। ਉੱਥੇ ਲੱਗਦਾ ਸੀ, ਹੋਈ ਸੀ ਕੋਈ ਮੇਰੇ ਖਿਆਲ 3-4 ਮੀਲ ਸਾਡੇ ਤੋਂ। ਅੱਛਾ, ਵਾਹਵਾ ਮੇਲਾ ਲੱਗਦਾ ਹੁੰਦਾ ਸੀ। ਹਾਂ, ਉੱਥੇ ਲੱਗਦਾ ਸੀ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਤਕਰੀਬਨ ਦੇ ਸਾਰੇ ਪਿੰਡਾਂ 'ਤੇ ਮਨਕ ਮਾਜ ਲਾ ਲੈ, ਡੋਂਗਰਾ ਲਾ ਲੈ, ਹੂੰ। ਤੇ ਜੀ ਮਰੇੜੀ ਲਾ ਲੈ, ਅੱਛਾ। ਤੇ ਵੋਡੀ ਸੋਡੀ, ਹੂੰ, ਇੱਥੇ ਸਾਰਿਆਂ ਦੀ ਰਿਸ਼ਤੇਦਾਰੀ ਸੀ। ਆ ਰਿਸ਼ਤੇਦਾਰੀ ਤੇ ਲੱਗਦੀ। ਨਾਨਕੇ ਕਿਹੜੇ ਪਿੰਡ ਸੀ? ਨਾਨਕੇ ਮਾਜਰਾ, ਜੋੜ ਮਾਜਰਾ। ਅੱਛਾ, ਉੱਥੇ ਨਾਨਕੇ ਸੀ। ਹਾਂ, ਸਹੀ ਹੋ ਗਿਆ। ਅੱਛਾ, ਸਕੂਲ ਹੈ ਸੀ ਪਿੰਡ ਦੇ ਵਿੱਚ? ਨਹੀਂ, ਕਿੱਥੇ ਪੜਨ ਜਾਂਦੇ ਸੀ ਬੱਚੇ? ਅੰਦਰੀ ਅੰਦਰ ਹੀ ਜਾਂਦੇ ਸੀ। ਤੁਸੀਂ ਵੀ ਪੜ੍ਹਦੇ ਰਹੇ ਉਸ ਵੇਲੇ? ਨਹੀਂ, ਮੈਂ ਪੜ੍ਹ। ਅੱਛਾ, ਤੁਸੀਂ ਨਹੀਂ ਪੜ੍ਹੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਜਿਹੜੇ ਆਲੇ ਦੁਆਲੇ ਪਿੰਡ ਤੁਸੀਂ ਦੱਸੇ ਨੇ, ਨਾ, ਇਹ ਸਾਰੇ ਗਾਦੀਆਂ ਦੇ ਪਿੰਡ ਸੀ ਜਾਂ ਹਿੰਦੂਆਂ ਸਿੱਖਾਂ ਦੇ ਸਨ? ਰਲੇ ਵੀਰ ਸਨ। ਮਨਕ ਮਾਜਰਾ ਦਾ ਸਾਡੇ ਬਰਾਦਰੀ ਦੇ ਗਾਦੀਆਂ ਦਾ ਹੀ ਸੀ, ਹੂੰ। ਤੇ ਬਟਾਨ ਖੜੀ ਰੋਡਾਂ ਦੀ ਸੀ, ਅੱਛਾ। ਤੇ ਬੁੱਢਣ ਪਰ ਵੀ ਮਾਲਕੀ ਸਾਡੇ ਬੰਦਿਆਂ ਦੀ ਵੀ ਆਈ ਸੀ, ਹੂੰ। ਹਿੰਦੂ ਵੀ ਸਨ ਉੱਥੇ। ਅੱਛਾ, ਹਿੰਦੂ ਵੀ ਸਨ। ਹਾਂ। ਸਹੀ ਹੋ ਗਿਆ। ਕੋਈ ਆਪਸ 'ਚ ਦੁਸ਼ਮਣੀਆਂ ਤਾਂ ਨਹੀਂ ਸੀ ਹੁੰਦੀਆਂ ਉਦੋਂ? ਹਾਂ, ਦੁਸ਼ਮਣੀ ਤਾਂ ਨਹੀਂ ਸੀ ਹੁੰਦੀ ਆਪਸ 'ਚ ਪਿੰਡਾਂ ਨਹੀਂ ਦੇ? ਨਹੀਂ ਕੋਈ ਨਹੀਂ। ਸਹੀ ਪਿਆਰ ਮੁਹੱਬਤ ਨਾਲ ਹੀ ਰਹਿੰਦੇ ਸੀ? ਹਾਂ ਜੀ, ਠੀਕ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ, ਹਾਂ, ਉਦੋਂ ਕੀ ਕੁਝ ਵੇਖਿਆ ਸੀ? ਕਿਵੇਂ ਹਮਲਾ ਹੋਇਆ ਸੀ ਤੁਹਾਡੇ ਪਿੰਡ ਦੇ ਉੱਤੇ? ਹਮਲਾ ਹੋਇਆ ਸੀ, ਹਿੰਦੂ ਇਕੱਠੇ ਹੋ ਕੇ ਜਥਾ ਆਇਆ, ਹੂੰ। ਉਹ ਅਸਲੇ ਤੋਂ ਲੈ ਸਨ, ਅੱਛਾ, ਸਾਡੇ ਕੋਲ ਡਾਂਗਾ ਹੀ ਸਨ, ਡਾਂਗਾ ਹੀ ਸਨ। ਬਸ ਹੂੰ। ਕੁਛ ਨਹੀਂ ਸੀ। ਜਿਹੜਾ ਆਈ ਸੀ ਉਹ ਵੀ ਇੱਕ ਥੜਦਾਰ ਆਇਆ ਸੀ, ਪਹਿਲਾਂ ਲੈ ਗਿਆ ਸੀ, ਇਸ ਤਰ੍ਹਾਂ ਕਿਸੇ ਕੋਲ ਬਰਛੀਆਂ ਬੁਰਛੀਆਂ ਜਿਹੀ ਹੋਈ ਨਾ, ਉਹ ਵੀ ਲੈ ਗਿਆ ਸੀ। ਅੱਛਾ, ਤੁਹਾਡੇ ਪਿੰਡ ਆ ਕੇ ਲੈ ਗਿਆ ਸੀ? ਆਹੋ। ਹੂੰ। ਤੇ ਉਹ ਜਦੋਂ ਉਹਨਾਂ ਫਾਇਰਿੰਗ ਕੀਤੀ ਹੈ ਤੇ ਫਿਰ ਭੱਜੇ ਨੇ, ਉਹ ਜਿਹਦਾ ਮੂੰਹ ਇੱਧਰ ਸੀ ਇੱਧਰ ਭੱਜ ਗਿਆ, ਜਿਹਦਾ ਇੱਧਰ ਸੀ ਇੱਧਰ ਭੱਜ ਗਿਆ। ਅੱਛਾ, ਸਿੱਧੀ ਗੋਲੀ ਚਲਾਈ ਉਹਨਾਂ ਨੇ? ਆਹੋ ਜੀ, ਤੇ ਬੰਦੇ ਮਰੇ ਵੀ, ਉੱਥੇ ਭੱਜ ਗਏ। ਅੱਛਾ। ਫਿਰ ਆਣ ਉੜ ਕੇ ਉਧਰ ਇਹ ਜਿਹੜੇ ਇੱਧਰ ਗਏ ਨੇ ਉਹ ਕਰਨਾਲ ਦੇ ਕੰਪ 'ਚ ਗਏ ਨੇ, ਹੂੰ। ਜਿਹੜੇ ਇੱਧਰ ਗਏ ਨੇ ਉਹ ਆਪਣਾ ਪਹਿਲਾਂ ਪਿਪਲੀ ਕੰਪ ਲੱਗਾ, ਪਿਪਲੀ ਗਏ ਆ, ਅੱਛਾ। ਉੱਥੋਂ ਫਿਰ ਸਬਾਦ ਗਏ ਆ, ਹੂੰ। ਸਬਾਦ ਤੋਂ ਫਿਰ ਸਾਡਾ ਕਾਫਲਾ ਪੈਦਲ ਹੀ ਟੁਰਿਆ, ਫਿਰ ਅੰਬਾਲੇ ਆਏ ਆ। ਅੱਛਾ। ਅੰਬਾਲੇ ਆਉਣ ਕੇ ਅਸੀਂ ਗੱਡੀ ਚੜ੍ਹੇ ਆ। ਕਿੰਨੇ ਦਿਨ ਕੈਂਪ 'ਚ ਰਹੇ ਹੋ ਪਿਪਲੀ ਵਾਲੇ 'ਚ? ਤਕਰੀਬਨ ਇਹ ਤੇ ਮੇਰੇ ਯਾਦ ਨਹੀਂ, ਬਾਕੀ ਕੋਈ 2 ਮਹੀਨੇ ਰਹੇ ਹੋਣਗੇ। ਅੱਛਾ, 2 ਮਹੀਨੇ। ਹਾਂ, ਖਾਣ ਪੀਣ ਨੂੰ ਕੀ ਮਿਲਦਾ ਸੀ ਉੱਥੇ? ਬਸ ਕੁਛ ਵੀ ਨਹੀਂ ਸੀ ਮਿਲਦਾ, ਖਾਣ ਪੀਣ ਨੂੰ ਕੰਪਾ ਜਿਸ ਤਰ੍ਹਾਂ ਹੁੰਦਾ ਹੈ। ਤੇ ਕੋਈ ਪਿੱਛੋਂ ਤੁਹਾਡੀ ਮਦਦ ਕਰਨ ਵਾਸਤੇ ਭੇਜਦਾ ਸੀ ਕੋਈ ਰਾਸ਼ਨ? ਨਹੀਂ, ਸਾਡੀ ਮਦਦ ਕਰਨ ਵਾਲਾ ਇੱਕ ਸਬਾਦ ਦੇ ਵਿੱਚ ਪੀਰ ਸੀ, ਉਸ ਕੋਈ ਟਰੱਕ ਕਰ ਲਏ ਨੇ, ਸਮਾਨ ਦੇ ਉਸ ਦਿੱਤੇ ਨੇ। ਅੱਛਾ, ਉਂਝ ਹੋਰ ਕੋਈ ਨਹੀਂ ਆਇਆ? ਹੋਰ ਕੋਈ ਨਹੀਂ, ਜਿਹਦੇ ਕੋਲ ਕੋਈ ਚੀਜ਼ ਆਈ ਸੀ, ਕਿਸੇ ਦੇ ਮਾਈ ਦੇ ਹੱਥ 'ਚ ਕਿਸੇ ਦੇ ਕੋਈ ਟੂਮ ਟਾਮ ਆਈ, ਉਹ ਕਿਤੇ ਵੇਚ ਵੂਚ ਕੇ ਉਹ ਲੈ ਕੇ ਇਸ ਤਰ੍ਹਾਂ ਖਾ ਕੁਦਰਤ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਜੀ ਮਾਰੇ ਗਏ ਹੋਣੇ ਨੂੰ ਹਮਲੇ ਦੇ ਵਿੱਚ? ਉਹ ਹੀ ਮਾਰੇ ਗਏ ਸਨ। ਤੁਹਾਡੇ ਖਾਨਦਾਨ ਦੇ ਵੀ ਮਾਰੇ ਸਨ? ਖਾਨਦਾਨ ਸਾਰਾ ਇੱਕੋ ਹੀ ਸੀ, ਸਾਰੇ ਰਲੇ ਮਿਲੇ ਸਨ। ਹੂੰ। ਸਹੀ ਹੋ ਗਿਆ। ਤੇ ਫਿਰ ਉਸ ਤੋਂ ਬਾਅਦ ਤੁਸੀਂ ਅੰਬਾਲੇ ਆਏ? ਅੰਬਾਲੇ ਤੋਂ ਅਸੀਂ ਫਿਰ ਗੱਡੀ ਮੈਂ ਬਹਿ ਗਏ, ਤੇ ਫਿਰ ਅਸੀਂ ਸਾਡੀ ਗੱਡੀ ਲੱਗੀ ਮੁਜ਼ੱਫਰਗੜ੍ਹ ਜਾਵੇ। ਅੱਛਾ, ਗੱਡੀ ਦੇ ਟ੍ਰੇਨ ਦੇ ਵਿੱਚ ਬਹਿ ਕੇ ਆਏ ਤੁਸੀਂ? ਹਾਂ ਜੀ, ਕਿ ਛੱਤ ਉੱਤੇ ਸੀ? ਹੈਂ? ਤੁਸੀਂ ਛੱਤ ਉੱਤੇ ਸੀ? ਨਹੀਂ, ਛੱਤ 'ਤੇ ਬੜੀ ਦੁਨੀਆ ਸੀ, ਬਾਕੀ ਮੈਂ ਤੇ ਅੰਦਰ ਸਾਂ ਹੂੰ। ਗੱਡੀ ਦੇ ਵਿੱਚ। ਸਹੀ ਸਹੀ। ਗੱਡੀ ਤਾਂ ਨਹੀਂ ਰੋਕੀ ਕਿਸੇ ਨੇ ਰਾਸਤੇ ਦੇ ਵਿੱਚ? ਗੱਡੀ ਅੰਬਾਲੇ ਖੜ੍ਹ ਰਹੀ ਆ 2-3 ਘੰਟੇ, ਹੂੰ। ਅੰਬਾਲੇ ਦੇ ਸਟੇਸ਼ਨ 'ਤੇ। ਅੱਛਾ। ਉੱਥੇ ਲੋਕੀ ਅੱਲਾ ਅੱਲਾ ਕਰਦੇ ਰਹੇ, ਕੀ ਬਣੇਗਾ। ਹੂੰ। ਤੇ ਫਿਰ ਕੋਈ ਨਹੀਂ, ਅੱਲਾ ਕੇ ਚੱਲ ਪਈ, ਤੇ ਫਿਰ
ਆ ਗਏ ਹਾਂ ਅੱਛਾ ਮੁਜ਼ੱਫਰਗੜ੍ਹ। ਮੁਜ਼ੱਫਰਗੜ੍ਹ। ਅੱਛਾ ਉੱਥੇ ਆ ਕੇ ਤੁਸੀਂ ਉਤਰੇ। ਉੱਥੇ ਉਤਰੇ ਫਿਰ ਜੋ ਪਤਾ ਲੱਗਾ ਬਰਾਦਰੀ ਦਾ ਫਲਾਣੇ ਥਾਂ ਫਲਾਣਾ, ਫਿਰ ਇੱਧਰ ਬਰਾਦਰੀ ਚੁੱਕੀ ਸੀ, ਫਿਰ ਇੱਧਰ ਆਣਾ ਪਿਆ। ਅੱਛਾ ਫਿਰ ਇਸ ਪਿੰਡ ਕਿੰਨੇ ਸਾਲਾਂ ਬਾਅਦ ਆਏ ਸੀ? ਮੇਰਾ ਖਿਆਲ ਸਾਲ 1.5 ਸਾਲ ਬਾਅਦ ਆਇਆ ਹਾਂ। ਅੱਛਾ ਸਾਲ 1.5 ਸਾਲ ਬਾਅਦ। ਹਾਂ। ਸਹੀ ਹੋ ਗਿਆ। ਜ਼ਮੀਨ ਤੁਹਾਨੂੰ ਪੂਰੀ ਮਿਲੀ ਉਧਰੋਂ ਜਦੋਂ ਇੱਧਰ ਆਏ ਹੋ? ਨਹੀਂ, ਥੋੜੀ ਨੂੰ ਮਿਲੀ ਕਿਸ ਹਿਸਾਬ ਨਾਲ ਹੈ। ਸਾਨੂੰ 12-13 ਕਿੱਲੇ ਦੇ ਇੱਥੇ 5 ਕਿੱਲੇ ਮਿਲੇ ਨੇ। ਉਥੋਂ ਦੇ 12 ਕਿੱਲੇ ਦੇ ਇੱਥੇ 5 ਕਿੱਲੇ 5 ਮਿਲੇ ਨੇ। ਅੱਧੀ ਤੋਂ ਵੀ ਜ਼ਿਆਦਾ ਕੱਟੀ ਗਈ ਤੁਹਾਡੀ। ਹਾਂ ਸਹੀ ਹੋ ਗਿਆ। ਬਰਾਨੀ ਰਕਬਾ ਸੀ ਤੇ ਇੱਥੇ ਜਿਹੜੇ ਸਾਡੇ ਭਰਾ ਅਗਾਂਹ ਸਨ ਮੁਜ਼ੱਫਰਗੜ੍ਹ, ਉਹਨਾਂ ਨੂੰ ਦੂੜੀ ਮਿਲੀ ਹੈ। ਅੱਛਾ। ਜਿਹੜੇ ਜਲੇਬੀਆਂ ਵਾਲੇ ਸਨ ਉਹਨੂੰ ਚੌਗਣੀ ਮਿਲੀ ਹੈ। ਅਸੀਂ ਇਹ ਜ਼ਮੀਨ ਭਾਰੀ ਸੀ? ਉਹ ਭਾਰੀ ਹੁਣ। ਇੱਥੇ ਪਾਣੀ ਦਾ ਕੋਈ ਇੰਤਜ਼ਾਮ ਹੈ ਸੀ ਨਾ। ਅੱਛਾ ਨਹਿਰੀ ਸੀ ਜ਼ਮੀਨ ਹੈ। ਹਾਂ ਤਾਂ ਇਹ ਜ਼ਿਆਦਾ। ਹਾਂ। ਤੇ ਉਹ ਇਸ ਵਜ੍ਹਾ ਨਾਲ ਘੱਟ ਮਿਲੀ। ਅੱਛਾ ਬਾਬਾ ਜੀ 47 ਦੀ ਵੰਡ ਨੂੰ 74 ਸਾਲ ਬੀਤ ਗਏ। ਹੁਣ ਕਦੀ ਪਿੰਡ ਯਾਦ ਆਇਆ ਜਾਂ ਦਫਾ ਯਾਦ ਆਇਆ? ਬੜਾ ਯਾਦ ਆਉਂਦਾ। ਕੀ ਪਿੰਡ ਦੀਆਂ ਚੀਜ਼ਾਂ ਯਾਦ ਆਉਂਦੀਆਂ ਤੁਹਾਨੂੰ? ਸਾਰੀ ਪਿੰਡਾਂ ਵਿੱਚ ਆਪਣਾ ਜੇ ਜਮਨ ਭੂਮੀ ਹੁੰਦੀ ਹੈ ਸਾਰਿਆਂ ਨੂੰ ਪਿਆਰੀ ਹੁੰਦੀ ਆਪਣੀ। ਵੇਖਣ ਨੂੰ ਜੀ ਕਰਦੇ, ਤੁਸੀਂ ਤਾਂ ਵਿਖਾਉਂਦੇ ਨਹੀਂ ਹੁਣ। ਅਸੀਂ ਜੀ ਕੋਸ਼ਿਸ਼ ਕਰਾਂਗੇ ਆ ਵੀਡੀਓ ਜਿਹੜੀ ਹੈ ਨਾ ਤੁਹਾਡੇ ਪਿੰਡ ਤੱਕ ਜਾਂਦੀ ਹੈ, ਉਹ ਲੋਕ ਵੇਖਣਗੇ ਤੇ ਜਿਸ ਤਰ੍ਹਾਂ ਹੀ ਵੀਡੀਓ ਬਣਾ ਕੇ ਭੇਜਦੇ ਆ ਤੁਹਾਡੇ ਤੱਕ ਆਵਾਂਗੇ। ਕੋਈ ਜਿਹੜੇ ਉੱਥੇ ਚਮਾਰ ਰਹਿੰਦੇ ਸੀ ਜਾਂ ਹੋਰ ਬਰਾਦਰੀ ਰਹਿੰਦੀ, ਉਹਨਾਂ ਦੇ ਕੋਈ ਨਾਂ ਚੇਤਾ ਨੇ ਤੁਹਾਨੂੰ? ਜਿਹੜੇ ਤੁਹਾਡੇ ਨਾਲ ਕੰਮ ਕਰਾਉਂਦੇ ਸਨ? ਇੱਕ ਦਾ ਨਾਂ ਰਿਛਾ ਸੀ। ਹਾਂਜੀ ਰਿਛਾ ਸਿੰਘ। ਹਾਂ। ਅੱਛਾ। ਇੱਕ ਦਾ ਨਾਂ ਸਾਧੂ ਸੀ। ਅੱਛਾ ਸਾਧੂ। ਇੱਕ ਦਾ ਨਾਂ ਫੁੱਲੂ ਸੀ। ਅੱਛਾ। ਇਸ ਤਰ੍ਹਾਂ ਸਨ। ਅੱਛਾ ਇਹ ਤੁਹਾਡੇ ਪਿੰਡ ਦੇ ਸਨ? ਪਿੰਡ ਦੇ। ਚਲੋ ਜੀ ਅਗਰ ਕੋਸ਼ਿਸ਼ ਕਰਾਂਗੇ ਆ ਪਿੰਡ ਤੱਕ ਵੀਡੀਓ ਪਹੁੰਚਦੀ ਹੈ, ਉਸ ਫੈਮਿਲੀ ਤੱਕ ਵੀ ਪਹੁੰਚਦੀ ਹੈ ਤੇ ਸਾਨੂੰ ਪਿੰਡ ਦੀ ਵੀਡੀਓ ਬਣਾ ਕੇ ਭੇਜਣ ਤੇ ਤੁਹਾਨੂੰ ਅਸੀਂ ਆ ਕੇ ਵਿਖਾਈਏ, ਤੁਹਾਡੀ ਖੁਆਇਸ਼ ਪੂਰੀ ਹੋਵੇ ਤੇ ਹੋਰ ਕੋਈ ਸੁਨੇਹਾ ਦੇਣਾ ਹੋਵੇ ਆਪਣੇ ਪਿੰਡ ਵਾਲਿਆਂ ਨੂੰ ਤੇ ਉਹ ਵੀ ਦੇ ਸਕਦੇ। ਬੁੱਢਲਪੁਰ ਜਿਹੜੀ ਹੈ ਨਾ, ਉੱਥੇ ਐਸਾ ਵਾਕਬ ਆਪਣੇ ਉਹ ਵੀ ਮਰ ਮੁਰ ਗਏ ਹੋਣੇ ਨੇ। ਕਿਹੜਾ ਖਾਨਦਾਨ ਸੀ ਵਾਕਫ ਤੁਹਾਡਾ? ਹਿੰਦੂ ਰੋਡ ਜੱਟ। ਅੱਛਾ ਹਿੰਦੂ ਜੱਟ ਸਾਨੂੰ। ਸਹੀ ਹੋ ਗਿਆ। ਹੋਰ ਸਾਰਾ ਆਪਣਾ ਠੀਕ ਆ। ਆਪਣੇ ਪਿੰਡ ਦਾ ਇੰਨਾ ਹੈ ਕਿ ਮੈਂ ਜੇ ਇਹਨਾਂ 'ਚ ਗਲੀਆਂ ਵੀ ਫਲਾਣੀ ਗਲੀ ਇੱਧਰ ਜਾਂਦੀ, ਫਲਾਣੇ ਦਾ ਘਰ ਫਲਾਣੇ ਦਾ, ਫਲਾਣੇ ਸਾਰੀ ਯਾਦ ਹੈ ਆਪਣੇ। ਸਾਰਾ ਕੁਝ ਯਾਦ ਹੈ ਬਿਲਕੁਲ। ਕਦੀ ਜਾ ਉੱਥੇ ਮੈਂ ਆਪਣੀ ਜ਼ਮੀਨ ਵੇਖ ਲੈਂਦਾ, ਸਾਡੀ ਆ ਫਲਾਣੇ ਦੀ ਆ ਫਲਾਣੇ ਦੀ। ਅੱਛਾ। ਹਾਂ। ਕਦੀ ਖੁਆਬ ਨਹੀਂ ਆਇਆ ਕਿ ਸੁੱਤੇ ਪਏ ਹੋਵੋ ਤੁਹਾਨੂੰ? ਬੜੇ ਖੁਆਬ ਹੁੰਦੇ ਨੇ। ਇੱਕ ਆਇਆ ਖਰੇ ਕਿੰਨੇ ਖੁਆਬ ਹੁੰਦੇ ਨੇ। ਬਚਪਨ ਨਹੀਂ ਨਾ ਬੰਦੇ ਨੂੰ ਭੁੱਲਦਾ। ਹਾਂਜੀ। ਆਪਣੀ ਜੰਮਣ ਭੋਇਆਂ ਦੀ ਯਾਦ ਹੁੰਦੀ ਹੈ ਨਾ। ਇਸ ਤਰ੍ਹਾਂ ਹੀ ਮੁਹੱਬਤ ਹੁੰਦੀ ਹੈ ਆਪਣੀ ਜੰਮਣ ਭੋਇਆਂ। ਇੱਧਰ ਆ ਕੇ ਬਹੁਤ ਮੁਸ਼ਕਲਾਤਾਂ ਵੇਖੀਆਂ? ਇੱਧਰ ਬੜੀ ਮੁਸ਼ਕਲਾਂ ਵੇਖੀਆਂ ਨੇ। ਇੱਧਰ ਕੀ ਵੇਖਿਆ ਤੁਸੀਂ? ਇੱਥੇ ਤੇ ਮਕਾਨ ਤੁਹਾਨੂੰ ਆਸਾਨੀ ਨਾਲ ਮਿਲ ਗਏ ਸੀ ਇੱਥੇ? ਨਹੀਂ। ਅਸੀਂ ਉੱਥੋਂ ਆਇਆ ਨਾ, ਅਸੀਂ ਆਣ ਕੇ ਇੱਥੇ ਖਰਕੇ ਕੋਈ ਸਾਡੇ ਜੀ ਰਹਿੰਦੇ ਸੀ ਲੱਗੇ ਅੱਖਰ ਕੇ। ਹਾਂਜੀ। ਉਹਨਾਂ ਦੇ ਕੋਲ ਆਏ, ਉਹ ਵਿਚਾਰੇ ਇਸ ਤਰ੍ਹਾਂ ਹੀ ਕੋਈ ਮਾੜੀ ਮੋਟੀ ਕੁੱਲੀ ਸੀ, ਬਲਕਿ ਦਾਰੇ 'ਚ ਪੈ ਰਹੇ ਸੀ ਇੱਥੇ 2 ਮਹੀਨੇ। ਅੱਛਾ। ਤੇ ਫਿਰ ਇਸ ਪਿੰਡ ਸਾਨੂੰ ਇੱਕ ਹਵੇਲੀ ਮਿਲੀ ਹੈ, ਜਿਹੜੇ ਅਸੀਂ ਕੋਈ 20-25 ਘਰ ਸਾਂ। ਅੱਛਾ। ਇੱਕ ਹਵੇਲੀ ਛੋਟੀ ਜਿਹੀ, ਉਹਦੇ 'ਚ ਇੱਕ ਕਮਰੇ 'ਚ 5-5 6 ਘਰ ਰਹੇ ਤੇ ਮਜ਼ਦੂਰੀਆਂ ਕੀਤੀਆਂ ਨੇ ਆਪਣਾ। ਤੇ ਹੁਣ ਅੱਲਾ ਦਾ ਸ਼ੁਕਰ ਹੈ ਸਾਰੇ ਠੀਕ ਠਾਕ ਨੇ। ਕੋਠੀਆਂ ਪਾਈਆਂ ਨੇ ਹੁਣ ਠੀਕ ਠਾਕ ਹੈ ਸਾਰਾ ਕੁਝ। ਮਿਹਨਤਾਂ ਕੀਤੀਆਂ। ਲੇਕਿਨ ਵੇਖ ਲਓ ਜੀ ਜਿਹੜੇ ਵੀ ਮਹਾਜਰ ਚਾਹੇ ਇੱਧਰੋਂ ਉੱਧਰ ਗਏ ਨੇ, ਉੱਧਰੋਂ ਇੱਧਰ ਆਏ ਨੇ, ਉਹਨਾਂ ਨੇ ਬੜੀ ਤਰੱਕੀ ਕੀਤੀ। ਅੱਲਾਹ ਤਾਲਾ ਨੇ ਉਹਨਾਂ ਦੀ ਬਾਂਹ ਫੜੀ, ਉਹਨਾਂ ਜਿਹੜੀਆਂ ਮੁਸੀਬਤਾਂ ਵੇਖੀਆਂ ਸੀ ਉਹਨਾਂ ਹੀ ਉਹ ਸੁਖੀ ਨੇ ਇਸ ਟਾਈਮ। ਅੱਲਾਹ ਸਾਨੀਆਂ ਕਰ। ਲੇਕਿਨ ਉਹ ਜਿਹੜੀਆਂ ਮੁਸ਼ਕਲਾਤਾਂ ਉਹਨਾਂ ਨੇ ਅੱਖਾਂ ਵੇਖ ਲਈਆਂ, ਉਹ ਤੇ ਨਹੀਂ ਕੋਈ ਪੂਰੀਆਂ ਕਰ ਸਕਦਾ, ਭੁੱਲ ਵੀ ਨਹੀਂ ਸਕਦਾ। ਹਾਂ। ਹੁਣ ਸਾਨੂੰ ਇਹ ਵੀਡੀਓ ਵਿਖਾਓ ਤੇ ਤਾਂ ਇਨਸ਼ਾਅੱਲਾ ਜੀ ਕੋਸ਼ਿਸ਼ ਪੂਰੀ ਹੈ ਇਹ ਵੀਡੀਓ ਤੁਹਾਡੇ ਉੱਥੇ ਤੱਕ ਜਾਂਦੀ, ਤੁਹਾਨੂੰ ਅਸੀਂ ਦੁਬਾਰਾ ਜ਼ਹਿਮਤ ਦੇਵਾਂਗੇ, ਤੁਹਾਡੇ ਕੋਲ ਆਵਾਂਗੇ, ਤੁਹਾਡੀ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਪਿੰਡ ਦੀ ਵੀਡੀਓ ਵੀ ਵਿਖਾਵਾਂਗੇ। ਹਾਂ ਪਿੰਡ ਦੀ ਵਿਖਾਓ। ਬੁੱਢਲਪੁਰ ਜਿਹੜੀ ਹੈ ਨਾ, ਉਹ ਤੇ ਨਾਲ ਹੀ ਸੀ ਸਾਡੇ, ਬਲਕਿ ਮੇਰੀ ਆਪਣੀ ਤੇ ਨਹੀਂ ਸੀ। ਹਾਂਜੀ। ਬਾਕੀ ਸਾਡੇ ਬੰਦਿਆਂ ਦੀ ਉੱਥੇ ਜ਼ਮੀਨਾਂ ਵੀ ਹੈ ਸਨ। ਅੱਛਾ ਅੱਛਾ। ਚਲੋ ਜੀ ਬੁੱਢਲਪੁਰ ਵੀ ਵਿਖਾ ਦੇਣਗੇ, ਤੁਹਾਡਾ ਪਿੰਡ ਵੀ ਵਿਖਾ ਦੇਣਗੇ। ਉਹ ਬੁੱਢਲਪੁਰ ਦੇ ਵਿੱਚ ਆਈ ਸਾਡੀ ਯਾਦ ਲੱਖੀ ਤੇ ਪਰਸਾ ਤੇ ਦਾਤਾ ਤੇ ਇਸ ਤਰ੍ਹਾਂ ਦੇ ਜੱਟਾਂ ਦਾ ਨਾਂ ਯਾਦ ਨਹੀਂ ਹੈ। ਬਾਕੀ ਹੁਣ ਪਤਾ ਨਹੀਂ ਮਰ ਗਏ। ਬੁੱਢਲਪੁਰ ਵਾਲੇ ਵੀ ਵੇਖਣਗੇ ਤੇ ਤੁਹਾਡੇ ਪਿੰਡ ਵਾਲੇ ਵੇਖਣਗੇ, ਉਹਨਾਂ ਦੋਨਾਂ ਨੂੰ ਕਹਾਂਗੇ ਉਹਨਾਂ ਦੇ ਕੋਈ ਪੁੱਤਰ ਪੋਤਰੇ ਹੋਣਗੇ ਸਾਡੇ ਦਾਦਿਆਂ ਦੇ ਵਿੱਚ। ਜੇ ਤੁਸੀਂ ਇੰਨਾ ਚਾਅ ਕਰ ਰਹੇ ਹੋ ਤੇ ਉਹ ਵੀ ਤੁਹਾਡਾ ਚਾਅ ਕਰਨਗੇ। ਅੱਛਾ ਜੀ ਬਾਬਾ ਜੀ, ਤੁਹਾਡੇ ਪਿੰਡ ਦੇ ਵਿੱਚ ਕੋਈ ਮੁਸਲਮਾਨ ਰਹਿ ਵੀ ਗਿਆ ਕਿ ਸਾਰੇ ਆ ਗਏ ਸੀ? ਉਹ ਦੀਨ ਬਦਲਵਾਰ ਸੀ। ਅੱਛਾ।
ਤੇ ਉਹਦਾ ਬਾਲ ਬੱਚਾ ਜਿਹੜਾ ਉਹ ਸਾਡੇ ਨਾਲ ਸੀ, ਉਹ ਕਿਤੇ ਵਜ੍ਹਾ ਕਾਬੂ ਆ ਗਿਆ। ਅੱਛਾ। ਤੇ ਉਹਦਾ ਤਰਲਾ ਦਿਲ ਕੀਤਾ ਜਾਂ ਕੀ ਆਖਿਆ ਬਈ ਇੱਥੇ ਰਹੋ ਤੂੰ ਦੇ ਕਾਜ ਕਰਾਂਗੇ ਉਹ ਕਰਾਂਗੇ ਤੇ ਨਾਲ ਉਹਦਾ ਬਾਲ ਬੱਚਾ ਜਿਹੜਾ ਸਾਡੇ ਨਾਲ ਸੀ ਸਮਾਜ ਦੇ ਕੈਂਪ ਦੇ ਵਿੱਚ ਆਣ ਕੇ ਲੈ ਗਏ ਸਾਨੂੰ। ਅੱਛਾ, ਵਾਪਸ ਲੈ ਗਏ ਸੀ ਉਹਨੂੰ? ਵਾਪਸ ਲੈ ਗਏ ਬਾਲ ਬੱਚੇ ਨੂੰ। ਉਹ ਆਪ ਆਇਆ ਸੀ? ਆਪ ਵੀ ਨਾਲ ਆਇਆ। ਉਹਦਾ ਨਾਂ ਕੀ ਸੀ? ਦੀਨ ਮੁਹੰਮਦ। ਅੱਛਾ, ਦੀਨ ਮੁਹੰਮਦ ਲੁਹਾਰ। ਲੁਹਾਰ ਸਹੀ ਹੋ ਗਿਆ। ਤੇ ਉਹ ਫਿਰ ਇੱਕ ਗੜੀ ਪਿੰਡ ਸੀ, ਉੱਥੋਂ ਨਾਲ ਲੈ ਗਏ ਸਨ। ਤੇ ਉੱਥੇ ਗੜੀ ਰਿਹਾ, ਪਤਾ ਨਹੀਂ ਸਾਲ ਰਿਹਾ, 2 ਰਿਹਾ, 4 ਰਿਹਾ। ਉੱਥੋਂ ਫਿਰ ਅੰਦਰ ਹੀ ਚਲਾ ਗਿਆ। ਅੱਛਾ। ਅੰਦਰ ਹੀ ਜਾ ਕੇ ਉਹਨੇ ਆਪਣਾ ਕਾਰੋਬਾਰ ਨੂੰ ਆਦਾ ਜਿਸੇ ਹੁੰਦਾ ਕਰਦੇ ਰਹੇ। ਵਾਹ ਕਾਰੀਗਰ ਸੀ ਉਹ? ਹਾਂ, ਬੜਾ ਕਾਰੀਗਰ ਸੀ। ਤੇ ਉਹਦੇ ਮਰਬੂਤ ਜਾਣ ਉਹਦੇ ਪੁੱਤਰ ਜਾਂ ਪੁੱਤਰੇ ਹੋਣੇ ਨੇ ਹੁਣ। ਉਹਨਾਂ ਨੂੰ ਗੱਲ ਕਰਾ ਦੇ ਜੋ ਹੋਵੇ ਕੋਈ। ਚਲੋ ਜੀ, ਉਹ ਜਿਹੜੇ ਉਹਨਾਂ ਦੇ ਟੱਬਰਾਂ ਦੇ ਵਿੱਚੋਂ ਕੋਈ ਨਾ ਕੋਈ ਹੋਇਆ, ਉਹਨਾਂ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲ ਕਰਾਉਣ ਦੀ। ਤੇ ਦੇਖ ਲਓ, ਤੁਹਾਨੂੰ ਅੱਜ ਵੀ ਯਾਦ ਹੈ ਉਹ। ਤੇ ਉਹ ਫਿਰ ਕੀ ਦੱਸਦੇ ਸੀ, ਕੋਈ ਰਾਬਤਾ ਹੋਇਆ ਸੀ ਕਦੀ ਪਿੰਡ ਵਾਲਿਆਂ ਦੇ ਨਾਲ 74 ਸਾਲ ਬਾਅਦ ਕੋਈ, ਜਾਂ 47 ਤੋਂ ਬਾਅਦ? ਨਹੀਂ, ਉਹ ਜੇ ਜਾਲੇ ਤੁਹਾਨੂੰ ਦੱਸਿਆ ਨਾ, ਉਹਦੇ ਨਾਲ ਹੀ ਹੋਇਆ ਰਾਬਤਾ। ਅੱਛਾ। ਉਹਦੇ ਨਾਲ ਹੋਇਆ, ਉਹਨਾਂ ਨਾਲ ਰਾਬਤਾ ਹੋਇਆ। ਉਸ ਦੱਸਿਆ ਉਹਨਾਂ ਨਾਲ ਰਾਬਤਾ ਹੋਇਆ। ਤੇ ਉਹ ਜੇ ਇੱਥੋਂ ਬੰਦੇ ਗਏ ਨੇ, ਜਾਂਦੇ ਆਉਂਦੇ ਰਹੇ ਨੇ, ਤੇ ਉਹਨਾਂ ਦਾ ਬੰਦੇ ਦਾ ਹੋਇਆ ਹੁੰਦਾ। ਚਲੋ ਜੀ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਡਾਇਰੈਕਟ ਰਾਬਤਾ ਹੋ ਜਾਵੇ। ਉਹਦਾ ਪਤਾ ਲੱਗੇ ਮੁਸਲਮਾਨ ਨਹੀਂ ਆਏ ਤੇ ਮੁਸਲਮਾਨ ਹੀ ਤੇ ਪਤਾ ਮੁਸਲਮਾਨ ਹੀ ਨੇ, ਲੇਕਿਨ ਹੋਰ ਪਿੰਡ ਚਲੇ ਗਏ ਨੇ। ਅੰਦਰ ਹੀ ਸ਼ਹਿਰ ਇੱਕ ਕਸਬਾ ਹੈ। ਅੱਛਾ ਅੱਛਾ, ਉੱਥੇ ਚਲੇ ਗਏ। ਉੱਥੇ ਮਸ਼ੀਨਾਂ ਬਣਾਉਂਦੇ ਨੇ ਆਪਣੇ ਦੁਆਰ ਵਜੋਂ। ਸਹੀ ਹੋ ਗਿਆ ਜੀ, ਸਹੀ ਹੋ ਗਿਆ। ਚਲੋ ਜੀ, ਤੁਹਾਨੇ ਖਾਨਦਾਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਸੀ ਵੀ ਸਾਡੇ, ਬਲਕਿ ਉਹਨਾਂ ਦਾ ਮਕਾਨ ਵੀ ਸਾਡੇ ਗੁਆਂਢੀ ਸੀ। ਚਲੋ ਜੀ, ਉਹਨਾਂ ਦੇ ਮੁੰਡੇ ਨੂੰ ਕਵਾਂਗੇ ਜਾ ਕੇ ਡਾਇਰੈਕਟ ਵੀਡੀਓ ਬਣਾ ਕੇ ਭੇਜ ਬਾਬਾ ਜੀ ਨੂੰ। ਹਾਂ, ਤੇ ਨਾਲੇ ਤੁਹਾਡੀ ਗੱਲ ਕਰਵਾਈਏ ਉਹਨਾਂ ਦੇ ਨਾਲ। ਠੀਕ ਹੋ ਗਿਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।